ਆਖਰ ਉਹ ਖਬਰ ਆ ਹੀ ਗਈ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਸੀ। ਹਕੂਮਤ ਤੇ ਕਲਅਦਮ ਤਹਿਰੀਕੇ ਲਬੈਕ ਦੇ ਦਰਮਿਆਨ ਮੁਜ਼ਾਕਰਾਤ ਕਿਵੇਂ ਕਾਮਯਾਬ ਹੋਏ? ਮੁਜ਼ਾਕਰਾਤ ਦੀ ਕਾਮਯਾਬੀ ਤੋਂ ਬਾਅਦ ਵੀ ਤਹਿਰੀਕੇ ਲਬੈਕ ਕਲਅਦਮ ਕਿਉਂ ਰਵੇਗੀ? ਕੌਮੀ ਅਸੈਂਬਲੀ ਵਿੱਚ ਫਰਾਂਸੀਸੀ ਸਫੀਰ ਦੀ ਮੁਲਕ ਬਦਰੀ ਦੀ ਕਰਾਰਦਾਦ ਕਿਉਂ ਲਟਕ ਗਈ? ਮਜ਼ੀਦ ਤਫਸੀਲ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਵੇਲੇ ਸਿਰ ਮਿਲਦਾ ਰਹੇ ਤੇ ਸਾਡੇ ਨਾਲ ਤੁਹਾਡਾ ਸਾਥ ਜੁੜਿਆ ਰਹੇ। ਹਕੂਮਤ ਤੇ ਕਲਅਦਮ ਤਹਿਰੀਕੇ ਲਬੈਕ ਪਾਕਿਸਤਾਨ ਦੇ ਵਿਚਕਾਰ ਮੁਜ਼ਾਕਰਾਤ ਦੇ ਕਈ ਦੌਰ ਹੋਏ ਤੇ ਬਿਲਾਖਰ ਮੁਜ਼ਾਕਰਾਤ ਕਾਮਯਾਬ ਹੋ ਗਏ। ਮੁਜ਼ਾਕਰਾਤ ਦੀ ਕਾਮਯਾਬੀ ਦਾ ਬਾਜ਼ਾਬਤਾ ਐਲਾਨ ਵਜ਼ੀਰ ਦਾਖਲਾ ਸ਼ੇਖ ਰਸ਼ੀਦ ਅਹਿਮਦ ਨੇ ਆਪਣੇ ਇੱਕ ਵੀਡੀਓ ਬਿਆਨ ਵਿੱਚ ਕੀਤਾ, ਜਿਹਦੇ ਨਤੀਜੇ ਵਿੱਚ ਕੌਮੀ ਅਸੈਂਬਲੀ ਵਿੱਚ ਫਰਾਂਸੀਸੀ ਸਫੀਰ ਨੂੰ ਪਾਕਿਸਤਾਨ ਤੋਂ ਬਾਹਰ ਕੱਢਣ ਵਾਸਤੇ ਕਰਾਰਦਾਦ ਵੀ ਪੇਸ਼ ਕਰ ਦਿੱਤੀ ਗਈ। ਅਮਜਦ ਅਲੀ ਖਾਨ ਵੱਲੋਂ ਪੇਸ਼ ਕੀਤੀ ਗਈ ਨਾਮੂਸੇ ਰਸਾਲਤ ਦੀ ਕਰਾਰਦਾਦ ਵਿੱਚ ਆਖਿਆ ਗਿਆ ਹੈ ਕਿ ਫਰਾਂਸੀਸੀ ਸਫੀਰ ਨੂੰ ਮੁਲਕ ਬਦਰ ਕਰਨ ਵਾਸਤੇ ਈਵਾਨ ਵਿੱਚ ਬਹਿਸ ਕੀਤੀ ਜਾਵੇ ਤੇ ਇਹ ਮਾਮਲਾ ਆਲਮੀ ਸਤਹ ਤੇ ਚੁੱਕਿਆ ਜਾਵੇ। ਕਰਾਰਦਾਦ ਪੇਸ਼ ਕਰਨ ਵਾਲੇ ਅਮਜਦ ਅਲੀ ਖਾਨ ਨੇ ਇਸ ਮਾਮਲੇ ਤੇ ਪਾਰਲੀਮੈਂਟ ਦੀ ਖਸੂਸੀ ਕਮੇਟੀ ਬਣਾਉਣ ਦੀ ਤਹਿਰੀਕ ਵੀ ਪੇਸ਼ ਕੀਤੀ, ਜਿਹੜੀ ਮਨਜ਼ੂਰ ਕਰ ਲਈ ਗਈ, ਪਰ ਆਪੋਜੀਸ਼ਨ ਨੇ ਇਹਦੇ ਉੱਤੇ ਸ਼ਦੀਦ ਇਹਤਜਾਜ ਕੀਤਾ। ਇਸ ਮੌਕੇ ਤੇ ਪੀਪਲਸ ਪਾਰਟੀ ਨੇ ਇਹ ਕਹਿ ਕੇ ਇਜਲਾਸ ਵਿੱਚ ਸ਼ਿਰਕਤ ਹੀ ਨਹੀਂ ਕੀਤੀ ਕਿ ਸਾਰੀ ਖਰਾਬੀ ਹਕੂਮਤ ਦੀ ਪੈਦਾ ਕੀਤੀ ਹੋਈ ਹੈ ਤੇ ਹਕੂਮਤ ਇਹਨੂੰ ਠੀਕ ਕਰੇ ਜਾਂ ਘਰ ਨੂੰ ਜਾਵੇ। ਤੇ ਨੂਨ ਲੀਗ ਜਿਹੜੀ ਇਸ ਇਜਲਾਸ ਵਿੱਚ ਮੌਜੂਦ ਰਹੀ, ਪਰ ਸ਼ਾਇਦ ਖਾਕਾਨ ਅਬਾਸੀ ਦਾ ਆਖਣਾ ਸੀ ਕਿ ਕਰਾਰਦਾਦ ਲਿਆਉਣ ਤੋਂ ਪਹਿਲਾਂ ਸਾਡੇ ਨਾਲ ਮੁਸ਼ਾਵਰਤ ਕਰਨੀ ਚਾਹੀਦੀ ਸੀ। ਜਮੀਅਤ ਉਲਮਾ ਇਸਲਾਮ ਨੇ ਵੀ ਇਹੋ ਆਖਿਆ ਕਿ ਹਕੂਮਤ ਵੱਲੋਂ ਆਪੋਜੀਸ਼ਨ ਨੂੰ ਇਤਮਾਦ ਵਿੱਚ ਕਿਉਂ ਨਹੀਂ ਲਿਆ ਗਿਆ। ਸਪੀਕਰ ਕੌਮੀ ਅਸੈਂਬਲੀ ਅਸਦ ਕੈਸਰ ਹੋਰਾਂ ਦਾ ਆਖਣਾ ਸੀ ਕਿ ਫਿਲਹਾਲ ਕਰਾਰਦਾਦ ਮਨਜ਼ੂਰ ਨਹੀਂ ਕੀਤੀ ਜਾ ਰਹੀ ਤੇ ਆਪੋਜੀਸ਼ਨ ਆਪਣੀ ਤਜਾਵੀਜ਼ ਲੈ ਆਵੇ ਤੇ ਫਿਰ ਮੁਤਫਿਕਾ ਤੌਰ ਤੇ ਇਹ ਕਰਾਰਦਾਦ ਆਣੀ ਚਾਹੀਦੀ ਹੈ। ਇਸ ਕਾਰਵਾਈ ਤੋਂ ਬਾਅਦ ਕੌਮੀ ਅਸੈਂਬਲੀ ਦਾ ਇਜਲਾਸ ਜੁਮੇ ਤੱਕ ਮੁਲਤਵੀ ਕਰ ਦਿੱਤਾ ਗਿਆ। ਦੂਜੇ ਪਾਸੇ ਵਜ਼ੀਰ ਆਜ਼ਮ ਦੀ ਜ਼ੇਰੇ ਸਦਾਰਤ ਪਾਰਲੀਮਾਨੀ ਪਾਰਟੀ ਦੇ ਇਜਲਾਸ ਵਿੱਚ ਦੱਸਿਆ ਗਿਆ ਕਿ ਤਹਿਰੀਕੇ ਲਬੈਕ ਪਾਕਿਸਤਾਨ ਕਲਅਦਮ ਹੀ ਰਹੇਗੀ ਤੇ ਇਹਦੀਆਂ ਸਰਗਰਮੀਆਂ ਉੱਤੇ ਪਾਬੰਦੀ ਬਰਕਰਾਰ ਰਹੇਗੀ। ਇਸ ਤੋਂ ਇਲਾਵਾ ਕਤਲ ਦੇ ਮੁਕੱਦਮੇ ਵੀ ਵਾਪਸ ਨਹੀਂ ਲਏ ਜਾਣਗੇ। ਵਜ਼ੀਰ ਆਜ਼ਮ ਪਾਕਿਸਤਾਨ ਨੇ ਇਸ ਮੌਕੇ ਤੇ ਇੱਕ ਵਾਰੀ ਫਿਰ ਆਖਿਆ ਕਿ TLP ਦਾ ਮਕਸਦ ਠੀਕ ਹੈ ਪਰ ਤਰੀਕਾਕਾਰ ਗਲਤ ਹੈ।